ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਪ੍ਰੀਤ ਕੌਰ, ਨਿਊਜ਼ ਟੀਵੀ 84 ਦੇ ਨਾਲ ਵਿਊਅਰਸ। ਅੱਜ 22 ਸਤੰਬਰ ਦਾ ਦਿਨ ਹੈ। 22 ਸਤੰਬਰ 1539 ਨੂੰ ਅੱਜ ਦੇ ਦਿਨ ਸਿੱਖਾਂ ਦੇ ਪਹਿਲੇ ਗੁਰੂ ਗੁਰੂ ਨਾਨਕ ਸਾਹਿਬ ਜੀ ਕਰਤਾਰਪੁਰ ਵਿਖੇ ਜੋਤੀ ਜੋਤ ਸਮਾ ਗਏ ਸਨ। ਅੱਜ ਅਸੀਂ ਇਸ ਵਿਸ਼ੇ ਤੇ ਅਤੇ ਕਿਸ ਤਰ੍ਹਾਂ ਪਿਛਲੇ ਦਿਨੀ ਸਿੱਖਾਂ ਦੇ ਲਿਵਿੰਗ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਟਿਆਲਾ ਦੀ ਕੋਰਟ ਨੇ ਜਿਹੜੇ ਸਮਨ ਜਾਰੀ ਕੀਤੇ ਹਨ, ਇਸ ਵਿਸ਼ੇ ਤੇ ਵਿਸ਼ੇਸ਼ ਗੱਲਬਾਤ ਕਰਨ ਜਾ ਰਹੇ ਹਾਂ ਸਿੱਖ ਸਕਾਲਰ, ਹਿਸਟੋਰੀਅਨ ਤੇ ਲਿਖਾਰੀ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਜੀ ਨਾਲ, ਜਿਹੜੇ ਕਿ ਇਸ ਵੇਲੇ ਚੰਡੀਗੜ੍ਹ ਤੋਂ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਵੀਰ ਜੀ, ਜਿਸ ਤਰ੍ਹਾਂ ਅਸੀਂ ਇੰਟਰੋਡਕਸ਼ਨ ਦੇ ਵਿੱਚ ਮੈਂਸ਼ਨ ਕੀਤਾ ਕਿ 1539 ਨੂੰ 22 ਸਤੰਬਰ ਵਾਲੇ ਦਿਨ ਗੁਰੂ ਨਾਨਕ ਸਾਹਿਬ ਜੀ ਜੋਤੀ ਜੋਤ ਸਮਾ ਗਏ ਸੀ। ਅੱਜ ਸਭ ਤੋਂ ਪਹਿਲਾਂ ਇਸ ਸੰਬੰਧਿਤ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਹਾਂ, ਦੇਖੋ ਗੱਲ ਇਹ ਜੋ ਗੁਰੂ ਨਾਨਕ ਦੇਵ ਜੀ ਦੀ ਦੇਣ ਹੈ ਦੁਨੀਆ ਨੂੰ ਜੀ, ਅਟਲ ਹੈ ਬਿਲਕੁਲ, ਔਰ ਉਹ ਹਮੇਸ਼ਾ ਲਈ ਇਟਰਨਲ ਹੈ, ਪਰਮਾਨੈਂਟ ਹੈ। ਮਹਾਰਾਜ ਦਾ ਜਿਹੜਾ ਆਪਣਾ ਦਰਸ਼ਨ ਸ਼ਬਦਾਂ ਦੇ ਵਿੱਚ ਹੈ ਜੀ, ਜੋ ਉਹਨਾਂ ਨੇ ਸ਼ਬਦ ਦਿੱਤਾ ਗੁਰੂ ਨੇ, ਉਸ ਦੇ ਵਿੱਚ ਗੁਰੂ ਹਮੇਸ਼ਾ ਲਈ ਜ਼ਿੰਦਾ ਹੈ। ਹਮੇਸ਼ਾ ਲਈ ਜਿਹੜੇ ਲਤਾੜੇ ਲੋਕ ਆ ਉਹਨਾਂ ਤੁਹਾਡੀ ਵਿੱਚ ਆਵਾਜ਼ ਕੱਟ ਰਹੀ ਹੈ। ਆਮ ਸੌਰੀ ਟੂ ਕੱਟ ਯੂ ਆਫ। ਤੁਹਾਡੀ ਆਵਾਜ਼ ਕੱਟ ਰਹੀ ਹੈ, ਵਿੱਚ ਕਲੀਅਰ ਨਹੀਂ ਆ ਰਹੀ। ਅੱਛਾ ਜੀ, ਹਾਂਜੀ ਹਾਂਜੀ, ਅਗਰ ਤੁਹਾਡਾ ਸਪੀਕਰ ਆਨ ਹੈ ਤੁਸੀਂ ਪਲੀਜ਼ ਸਪੀਕਰ ਤੋਂ ਹਟ ਕੇ ਗੱਲਬਾਤ ਕਰੋ, ਬਿਕੋਜ਼ ਇਟਸ ਰੀਅਲੀ ਹਾਰਡ ਟੂ ਅੰਡਰਸਟੈਂਡ ਯੂ। ਹੈਲੋ, ਹਾਂਜੀ ਵੀਰ ਜੀ, ਆ ਰਹੀ ਹੈ ਆਵਾਜ਼ ਜੀ? ਹਾਂਜੀ, ਹੁਣ ਠੀਕ ਆ ਰਹੀ ਹੈ। ਹਾਂਜੀ ਹਾਂਜੀ ਵੀਰ ਜੀ, ਠੀਕ ਆ ਰਹੀ ਹੈ ਹੁਣ। ਦੁਬਾਰਾ ਕੱਟ ਕੇ ਕਰ ਲਓ, ਤੁਸੀਂ ਫੋਨ ਦੁਬਾਰਾ ਕੱਟ ਕੇ ਮਿਲਾ ਲਓ। ਨੋ ਵੀਰ ਜੀ, ਬਿਕੋਜ਼ ਵੀ ਆਰ ਔਨ ਅ ਲਾਈਵ ਟੀਵੀ ਰਾਈਟ ਨਾਓ, ਤਾਂ ਕੱਟ ਕੇ ਨਹੀਂ, ਅਸੀਂ ਲਾਈਵ ਟੀਵੀ ਤੇ ਗੱਲਬਾਤ ਨਾ ਕਰ ਰਹੇ ਹਾਂ, ਸੋ ਕੱਟ ਕੇ ਨਹੀਂ ਹੋਏਗਾ। ਤੁਸੀਂ ਸਪੀਕਰ ਫੋਨ ਤੇ ਹੋ ਤਾਂ ਉਹ ਤੋਂ ਹਟ ਕੇ, ਜਾਂ ਫਿਰ ਤੁਸੀਂ ਏਅਰਪੀਸ ਲਗਾਇਆ ਹੈ ਉਹ ਤੋਂ ਹਟ ਕੇ ਫੋਨ ਦੇ ਉੱਪਰ ਗੱਲਬਾਤ ਕਰੋ। ਅਸੀਂ ਗੱਲਬਾਤ ਸ਼ੁਰੂ ਕੀਤੀ ਸੀ ਕਿ ਜਿਸ ਤਰ੍ਹਾਂ ਅੱਜ ਗੁਰੂ ਨਾਨਕ ਸਾਹਿਬ ਜੀ ਦਾ ਜੋਤੀ ਜੋਤ ਦਿਨ ਹੈ, ਤੁਸੀਂ ਇਸ ਸੰਬੰਧੀ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਨਾ, ਮੈਂ ਸਿੱਧਾ ਆਪਣੇ ਫੋਨ ਤੋਂ ਗੱਲ ਕਰ ਰਿਹਾ ਜੀ। ਹੁਣ ਆਵਾਜ਼ ਆ ਰਹੀ ਹੈ? ਬਿਲਕੁਲ ਕਲੀਅਰ ਆ ਰਹੀ ਹੈ ਜੀ। ਹਾਂਜੀ, ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤ ਸਮਾਉਣਾ ਜਿਹੜਾ ਹੈ ਉਹ ਹਰ ਗੱਲ ਗੁਰੂ ਨਾਨਕ ਦੀ ਬਹੁਤ ਮਹੱਤਵਪੂਰਨ ਹੈ ਜੀ। ਗੁਰੂ ਨਾਨਕ ਦੇਵ ਜੀ ਆਪਣੇ ਸ਼ਬਦ ਦੇ ਰਾਹੀਂ ਲੋਕਾਂ ਦੇ ਵਿੱਚ ਅੱਜ ਵੀ ਜ਼ਿੰਦਾ ਹਨ ਔਰ ਹਮੇਸ਼ਾ ਲਈ ਜ਼ਿੰਦਾ ਰਹਿਣਗੇ ਜਿੰਨੀ ਦੇਰ ਤੱਕ ਦੁਨੀਆ ਇਸ ਧਰਤੀ ਦੇ ਉੱਤੇ ਜਿਉਂਦੀ ਹੈ। ਗੁਰੂ ਨਾਨਕ ਦੇਵ ਜੀ ਦਾ ਜਿਹੜਾ ਸੰਦੇਸ਼ ਹੈ ਉਹੀ ਗੁਰੂ ਨਾਨਕ ਹੈ। ਗੁਰੂ ਨਾਨਕ ਦੀ ਜਿਹੜੀ ਵਿਚਾਰਧਾਰਾ ਹੈ, ਗੁਰੂ ਨਾਨਕ ਆਪਣੀ ਵਿਚਾਰਧਾਰਾ ਦੇ ਵਿੱਚ ਇਸ ਦੁਨੀਆ ਦੇ ਵਿੱਚ ਅੱਜ ਵੀ ਜ਼ਿੰਦਾ ਹਨ। ਤੋ ਜਿਹੜੇ ਲੋਕ ਇਸ ਗੱਲ ਨੂੰ ਸ਼ਬਦ ਗੁਰੂ ਨਾਨਕ ਦੇਵ ਮਹਾਰਾਜ ਨੇ ਸ਼ਬਦ ਗੁਰੂ ਕਿਹਾ, ਸ਼ਬਦ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਦੁਨੀਆ ਦੇ ਵਿੱਚ ਵਿਚਰ ਰਹੇ ਹਨ। ਔਰ ਸਭ ਤੋਂ ਵੱਡਾ ਜਿਹੜਾ ਗੁਰੂ ਨਾਨਕ ਦਾ ਆਦੇਸ਼ ਹੈ ਦੁਨੀਆ ਨੂੰ, ਉਹ ਉਸ ਦਾ ਸ਼ਬਦ ਹੈ। ਔਰ ਸ਼ਬਦ ਦੇ ਵਿੱਚ ਜਿਹੜੀ ਦੁਨੀਆ ਹੈ ਉਹ ਸ਼ਬਦ ਨੂੰ ਪੜ੍ਹੇ, ਸ਼ਬਦ ਨੂੰ ਵਿਚਾਰੇ ਔਰ ਸ਼ਬਦ ਨੂੰ ਵਿਚਾਰਨ ਤੋਂ ਬਾਅਦ ਉਸ ਨੂੰ ਆਪਣੇ ਜੀਵਨ ਦੇ ਵਿੱਚ ਢਾਲੇ। ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਭ ਤੋਂ ਬੜਾ ਸੰਦੇਸ਼ ਹੈ। ਔਰ ਇਹੀ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਹੀ ਆਪਣੇ ਸ਼ਬਦਾਂ ਨੂੰ ਢਾਲ ਕੇ ਲੋਕਾਂ ਨੂੰ ਦਿਖਾਇਆ ਵੀ ਕਿਸ ਕਿਸਮ ਦਾ ਜੀਵਨ ਦੁਨੀਆ ਨੂੰ ਜਿਉਣਾ ਚਾਹੀਦਾ। ਲੋਕਾਂ ਨੂੰ ਆਪਣਾ ਜੀਵਨ ਗਰੀਬਾਂ ਦੇ ਲਈ, ਲਤਾੜਿਆਂ ਦੇ ਲਈ, ਜਿਨ੍ਹਾਂ ਤੇ ਜ਼ੁਲਮ ਸਿਤਮ ਹੋ ਰਿਹਾ, ਉਹਨਾਂ ਦੇ ਹੱਕ ਦੇ ਵਿੱਚ ਖੜ ਕੇ ਹੀ ਲੋਕਾਂ ਨੂੰ ਆਦੇਸ਼ ਦੇਣਾ ਚਾਹੀਦਾ। ਇਹੀ ਗੁਰੂ ਨਾਨਕ ਦਾ ਆਦੇਸ਼ ਆ, ਇਹੀ ਗੁਰੂ ਨਾਨਕ ਹੈ। ਔਰ ਗੁਰੂ ਨਾਨਕ ਆਪਣੇ ਸ਼ਬਦ ਦੇ ਵਿੱਚ ਅੱਜ ਵੀ ਦੁਨੀਆ ਦੇ ਵਿੱਚ ਵਿਚਰ ਰਹੇ ਹਨ, ਅੱਜ ਵੀ ਦੁਨੀਆ ਦੇ ਵਿੱਚ ਜ਼ਿੰਦਾ ਹਨ। ਔਰ ਇਹੀ ਸਭ ਤੋਂ ਵੱਡੀ ਯੂਨੀਕ ਗੱਲ ਗੁਰੂ ਨਾਨਕ ਦੀ, ਦੁਨੀਆ ਦੇ ਸਾਰੇ ਪੈਗੰਬਰਾਂ ਦੇ ਮੁਕਾਬਲੇ ਦੇ ਵਿੱਚ ਜਿਨ੍ਹਾਂ ਨੇ ਆਪਣੇ ਆਪ ਨੂੰ ਜਿਉਇਆ ਦੁਨੀਆ ਲਈ, ਗੁਰੂ ਨਾਨਕ ਨੇ ਆਪਣੇ ਸ਼ਬਦਾਂ ਦੇ ਰਾਹੀਂ ਦੁਨੀਆ ਨੂੰ ਜ਼ਿੰਦਾ ਕੀਤਾ। ਦੁਨੀਆ ਦੇ ਵਿੱਚ ਵਿਚਰ ਕੇ, ਦੁਨੀਆ ਦੇ ਵਿੱਚ ਰਹਿ ਕੇ ਆਪਣੇ ਸ਼ਬਦ ਰਾਹੀਂ ਜਿਹੜਾ ਆਪਣਾ ਸੰਦੇਸ਼ ਆ ਉਹ ਲੋਕਾਂ ਨੂੰ ਦਿੱਤਾ। ਔਰ ਉਹ ਸੰਦੇਸ਼ ਜਿਹੜਾ ਹੈ ਉਹ ਹਮੇਸ਼ਾ ਲਈ ਜੀਵਤ ਹੈ, ਅੱਜ ਵੀ ਜੀਵਤ ਹੈ, ਪਹਿਲਾਂ ਵੀ ਜੀਵਤ ਸੀ, ਆਉਣ ਵਾਲੇ ਟਾਈਮ ਦੇ ਵਿੱਚ ਵੀ ਜੀਵਤ ਰਹੇਗਾ। ਔਰ ਉਹ ਹਮੇਸ਼ਾ ਇੱਕ ਚਾਨਣ ਮਨਾਰੇ ਦੀ ਤਰ੍ਹਾਂ ਲੋਕਾਂ ਨੂੰ ਆਪਣਾ ਆਦੇਸ਼ ਦਿੰਦਾ ਰਹੇਗਾ, ਲੋਕਾਂ ਨੂੰ ਆਪਣਾ ਮੈਸੇਜ ਦਿੰਦਾ ਰਹੇਗਾ। ਜਿਹੜਾ ਗੁਰੂ ਦਾ ਮੈਸੇਜ ਹੈ, ਗੁਰੂ ਦਾ ਜਿਹੜਾ ਸੰਦੇਸ਼ ਹੈ, ਉਹ ਲੋਕਾਂ ਦੇ ਦਿਲਾਂ ਦੇ ਵਿੱਚ, ਲੋਕਾਂ ਦੇ ਮਨਾਂ ਦੇ ਵਿੱਚ, ਲੋਕਾਂ ਦੇ ਵਿਚਾਰਾਂ ਦੇ ਵਿੱਚ, ਲੋਕਾਂ ਦੇ ਆਚਰਣ ਦੇ ਵਿੱਚ, ਲੋਕਾਂ ਦੇ ਜੀਵਨ ਦੇ ਵਿੱਚ ਹਮੇਸ਼ਾ ਰਹੇਗਾ। ਔਰ ਇਸ ਦੇ ਨਾਲ ਗੁਰੂ ਨਾਨਕ ਹਮੇਸ਼ਾ ਜ਼ਿੰਦਾ ਹਨ। ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ, ਹੁਣ ਅਸੀਂ ਦੂਸਰੇ ਕੁਐਸਚਨ ਤੇ ਆਨੇ, ਜਿਸ ਤੁਸੀਂ ਜਾਣਦੇ ਕਿ ਪਿਛਲੇ ਦਿਨੀ ਪਟਿਆਲੇ ਦੀ ਕੋਰਟ ਦੇ ਆਰਡਰ ਤਹਿਤ ਲਿਵਿੰਗ ਗੁਰੂ, ਸਿੱਖਾਂ ਦੇ ਲਿਵਿੰਗ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਨ ਕੀਤਾ ਗਿਆ।
ਇਹ ਸਾਰਾ ਕੀ ਹੈ, ਤੁਸੀਂ ਇਸ ਡਿਸੀਜਨ ਨੂੰ ਕਿਸ ਪੁਆਇੰਟ ਆਫ ਵਿਊ ਤੋਂ ਵੇਖਦੇ ਹੋ, ਇਸ ਬਾਰੇ ਸਾਨੂੰ ਜਾਣਕਾਰੀ। ਹਾਂ ਜੀ, ਇਹ ਜੀ ਜਿਹੜਾ ਮੈਜਿਸਟ੍ਰੇਟ ਜਾਂ ਜੋ ਸਬ ਜੱਜ ਸੀ ਉਸ ਦਾ ਅਣਜਾਣਾਪਨ ਹੈ। ਗੁਰੂ ਗ੍ਰੰਥ ਸਾਹਿਬ ਜਿਹੜਾ ਇੱਕ ਲਿਵਿੰਗ ਗੁਰੂ ਹੈ, ਸਿੱਖਾਂ ਦਾ ਕਾਰਪੋਰੇਟ ਗੁਰੂ ਹੈ, ਔਰ ਉਸ ਗੱਲ ਦੇ ਉੱਤੇ ਸੁਪਰੀਮ ਕੋਰਟ ਦਾ ਇੱਕ ਫੈਸਲਾ ਆਇਆ ਵਾ ਫੁੱਲ ਬੈਂਚ ਦਾ, ਜਿਸ ਦੇ ਵਿੱਚ ਉਸਨੇ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਜੁਰਿਸਟਿਕ ਪਰਸਨ ਦਾ ਸਟੇਟਸ ਦਿੱਤਾ ਸੀ। ਔਰ ਉਸ ਸਟੇਟਸ ਦੇ ਮੁਤਾਬਕ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਸਟੇਟਸ ਆ ਉਹ ਵੱਖਰਾ ਹੈ। ਨਾ ਤਾਂ ਉਹ ਕ੍ਰਿਸਚੀਅਨ ਦੇ ਕ੍ਰਾਸ ਦੇ ਨਾਲ ਮਿਲਾਇਆ ਜਾ ਸਕਦਾ, ਨਾ ਹਿੰਦੂ ਆਈਡਲਸ ਨੂੰ ਉਹ ਸਟੇਟਸ ਦਿੱਤਾ ਜਾ ਸਕਦਾ, ਉਹ ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਹੀ ਦਿੱਤਾ ਜਾ ਸਕਦਾ ਹੈ। ਲੇਕਿਨ ਗੁਰੂ ਗ੍ਰੰਥ ਸਾਹਿਬ ਜੇ ਲਿਵਿੰਗ ਗੁਰੂ ਹੈ ਤਾਂ ਉਸ ਨੂੰ ਸੰਮਨ ਨਹੀਂ ਕੀਤਾ ਜਾ ਸਕਦਾ। ਇਹ ਉਸ ਮੈਜਿਸਟ੍ਰੇਟ ਦੀ ਨਾਦਾਨਗੀ ਹੈ, ਬੇਸਮਝੀ ਹੈ। ਪਰ ਬੜੀ ਉਸਨੇ ਜਦੋਂ ਲੋਕਾਂ ਨੇ ਪ੍ਰੋਟੈਸਟ ਕੀਤਾ, ਸਾਰੇ ਸਿੱਖ ਜਗਤ ਦੇ ਵਿੱਚ ਇਸ ਗੱਲ ਦੇ ਬਾਰੇ ਪ੍ਰੋਟੈਸਟ ਹੋਇਆ, ਤਾਂ ਉਸਨੇ ਆਪਣਾ ਜਿਹੜਾ ਸੰਮਨ ਆ ਉਸ ਨੂੰ ਵਿਡਰਾ ਕਰ ਲਿਆ। ਤਾਂ ਸਾਡੇ ਦਿਲਾਂ ਦੇ ਵਿੱਚ ਗੁਰੂ ਜ਼ਿੰਦਾ ਹੈ, ਗੁਰੂ ਦਾ ਸ਼ਬਦ ਸਾਡੇ ਦਿਲਾਂ ਦੇ ਵਿੱਚ ਹੈ, ਸਾਡੇ ਮਨਾਂ ਦੇ ਵਿੱਚ ਹੈ, ਸਾਡੇ ਵਿਚਾਰਾਂ ਦੇ ਵਿੱਚ ਹੈ, ਸਾਡੇ ਜੀਵਨ ਦੇ ਵਿੱਚ ਹੈ। ਤਾਂ ਉਸ ਕਿਸਮ ਦੀ ਨਾਦਾਨਗੀ ਜਿਹੜੇ ਮੈਜਿਸਟ੍ਰੇਟ ਨੇ ਕੀਤੀ ਆ, ਉਹ ਬੜੇ ਛੋਟੇਪਨ ਦੀ, ਉਹਨਾਂ ਦੀ ਬੇਸਮਝੀ ਦੀ ਜਿਹੜੀ ਇਹ ਕਿਸੇ ਬੇਸਮਝੀ ਦੀ ਗੱਲ ਹੈ, ਔਰ ਉਸ ਨੂੰ ਰੈਕਟੀਫਾਈ ਕਰ ਲਿਆ। ਇਹ ਬੜੀ ਅੱਛੀ ਗੱਲ ਹੋਈ ਆ। ਤੋ ਇਸ ਕਰਕੇ ਜੇ ਸੰਮਨ ਕਰਨਾ ਸੀ ਤਾਂ ਉੱਥੇ ਦੀ ਮੈਨੇਜਿੰਗ ਕਮੇਟੀ ਨੂੰ ਸੰਮਨ ਕਰਨਾ ਚਾਹੀਦਾ ਸੀ। ਤੋ ਉਹ ਮੈਨੇਜਿੰਗ ਕਮੇਟੀ ਆਪੇ ਰਿਪਰੈਜ਼ੈਂਟ ਕਰਕੇ ਜੋ ਡਿਸਪਿਊਟ ਸੀ ਲੈਂਡ ਦਾ, ਉਸ ਦੇ ਬਾਰੇ ਆਪਣਾ ਹੱਕ ਦੱਸ ਸਕਦੀ ਸੀ, ਗੁਰਦੁਆਰੇ ਦਾ ਹੱਕ ਦੱਸ ਸਕਦੀ ਸੀ। ਤੋ ਇਸ ਕਰਕੇ ਉਸ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਸੰਮਨ ਕਰਨਾ, ਜਿਸ ਨੂੰ ਅਸੀਂ ਲਿਵਿੰਗ ਗੁਰੂ ਮੰਨਦੇ ਆ, ਉਹ ਕੋਈ ਲੋਕ ਅਦਾਲਤ ਜਿਹੜੀ ਦੁਨੀਆ ਦੀ ਅਦਾਲਤ ਆ ਉਸ ਦੇ ਸਾਹਮਣੇ ਪੇਸ਼ ਨਹੀਂ ਹੋ ਸਕਦਾ। ਉਹ ਸੁਪਰੀਮ ਆ, ਉਹ ਰੱਬ ਨਾਲ ਆਇਡੈਂਟੀਫਾਈਡ ਹੈ। ਤੋ ਇਸ ਕਰਕੇ ਉਸ ਨੂੰ ਦੁਨਿਆਵੀ ਅਦਾਲਤਾਂ ਦੇ ਵਿੱਚ ਸੰਮਨ ਕਰਨਾ ਇੱਕ ਬੜੀ ਨਾਦਾਨਗੀ ਹੈ, ਬੇਸਮਝੀ ਹੈ। ਤੋ ਇਸ ਕਰਕੇ ਉਹ ਜੇ ਉਸਨੇ ਰੈਕਟੀਫਾਈ ਕਰ ਲਿਆ, ਚਲੋ ਠੀਕ ਹੈ, ਉਸ ਗੱਲ ਨੂੰ ਛੱਡ ਦੇਣਾ ਚਾਹੀਦਾ। ਜੀ ਜੀ ਤੇ ਵੀਰ ਜੀ, ਇਹ ਤਾਂ ਸਾਡੇ ਮੇਨ 2 ਕੁਐਸਚਨ ਸੀਗੇ। ਪਰ ਜਿਸ ਤਰ੍ਹਾਂ ਤੁਹਾਨੂੰ ਜੋ ਪਿਛਲੀ ਵਾਰੀ ਇੰਟਰਵਿਊ ਕੀਤੀ ਸੀ, ਅਸੀਂ ਤੁਹਾਡੇ ਨਾਲ ਭਾਈ ਦੀਪ ਸਿੰਘ ਜੀ ਦੀ ਸ਼ਖਸੀਅਤ ਬਾਰੇ ਗੱਲਬਾਤ ਕੀਤੀ ਸੀ, ਆਲਸੋ ਧੀਰਮਲੀਆਂ ਅਤੇ ਵਡਭਾਗ ਸਿੰਘ ਜੀ ਦੇ ਬਾਰੇ ਵੀ ਗੱਲਬਾਤ ਕਰਨੀ ਸੀ, ਪਰ ਸਾਡੇ ਕੋਲ ਇਨਫ ਟਾਈਮ ਨਹੀਂ ਸੀ। ਅਸੀਂ ਫੋਕਸ ਭਾਈ ਦੀਪ ਸਿੰਘ ਤੇ ਕੀਤਾ ਸੀਗਾ। ਸੋ ਅਸੀਂ ਅੱਜ ਸਾਡੇ ਕੋਲ ਜਾਣਨਾ ਚਾਹਾਂਗੇ, ਜਿਸ ਤਰ੍ਹਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਵੱਲੋਂ ਭੂਤਾਂ ਪ੍ਰੇਤਾਂ ਵਾਲੇ ਬਾਬਾ ਵਡਭਾਗ ਸਿੰਘ ਜੀ ਦਾ ਜਨਮ ਦਿਨ ਮਨਾਏ ਜਾਣ ਦੀ ਸਲਾਹ ਦਿੱਤੀ ਜਾ ਰਹੀ ਹੈ। ਆਲਸੋ ਜਿਸ ਤਰ੍ਹਾਂ ਗੁਰੂ ਪਾਤਸ਼ਾਹ ਜੀ ਨੇ ਜਿਸ ਬੰਦੇ ਨੂੰ ਛੇਕਿਆ ਹੋਇਆ ਸੀਗਾ ਸਿੱਖੀ ਤੋਂ, ਆਲਸੋ ਉਹਨਾਂ ਨੇ ਇਹ ਵੀ ਕਿਹਾ ਕਿ ਰਾਮ ਰਾਈਆਂ ਤੇ ਧੀਰਮਲੀਆਂ ਦਾ ਬਾਈਕਾਟ ਖਤਮ ਕੀਤਾ ਜਾ ਸਕਦਾ ਸਿੱਖ ਰਹਿਤ ਮਰਿਆਦਾ ਦੇ ਅਨੁਸਾਰ, ਉਹਨਾਂ ਦੇ ਸਿਧਾਂਤਾਂ ਦੇ ਅਨੁਸਾਰ। ਇਸ ਸਭ ਨੂੰ ਤੁਸੀਂ ਕਿਵੇਂ ਵੇਖਦੇ ਹੋ? ਇਹਨਾਂ ਧੀਰਮਲੀਆਂ ਰਾਮ ਰਾਇਆਂ ਦੀ ਹਿਸਟਰੀ, ਇਹਨਾਂ ਦਾ ਪਿਛੋਕੜ ਬਾਰੇ ਵੀ ਸਾਨੂੰ ਜਾਣਕਾਰੀ ਦਿਓ। ਇਸ ਸਭ ਤੇ ਤੁਸੀਂ ਕੀ ਵਿਚਾਰ ਰੱਖਦੇ ਹੋ? ਇਸ ਬਾਰੇ ਵੀ ਸਾਨੂੰ ਵੇਰਵੇ ਸਹਿਤ ਜਾਣਕਾਰੀ ਦਿਓ। ਇਹ ਪਹਿਲਾਂ ਵੀ ਇਹ ਸਵਾਲ ਉੱਠਿਆ ਸੀ ਜਦੋਂ ਟੌੜਾ ਸਾਹਿਬ ਪ੍ਰਧਾਨ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਤਾਂ ਉਸ ਵੇਲੇ ਜਦੋਂ ਇਹ ਸਵਾਲ ਉੱਠਿਆ ਵੀ ਧੀਰਮਲੀਏ ਜਿਹੜੀ ਕਰਤਾਰਪੁਰੀ ਬੀੜ ਆ ਉੱਥੇ ਕਰਤਾਰਪੁਰ ਦੇ ਵਿੱਚ ਉਹ ਹੈਂਡਓਵਰ ਕਰ ਦੇਣਗੇ ਜੇ ਉਹਨਾਂ ਨੂੰ ਪੰਥ ਵਾਪਸ ਆਪਣੇ ਆਪ ਦੇ ਵਿੱਚ ਲੈ ਲਵੇ। ਲੇਕਿਨ ਉਸ ਵੇਲੇ ਪ੍ਰੋਟੈਸਟ ਹੋਇਆ ਵੀ ਜਿਹੜੇ ਹੁਕਮਨਾਮੇ ਗੁਰੂਆਂ ਨੇ ਆਪਣੀ ਜ਼ਿੰਦਗੀ ਵਿੱਚ ਆਪ ਦਿੱਤੇ ਆ, ਉਹਨਾਂ ਨੂੰ ਪੰਥ ਜਿਹੜਾ ਉਲਟਾ ਨਹੀਂ ਸਕਦਾ, ਉਹ ਅਟਲ ਹੈ, ਉਹ ਹਮੇਸ਼ਾ ਰਹਿਣਗੇ। ਪੰਥ ਉਹਨਾਂ ਹੁਕਮਨਾਮਿਆਂ ਨੂੰ ਹੀ ਵਾਪਸ ਲੈ ਸਕਦਾ ਜਿਹੜੇ ਪੰਥ ਨੇ ਗੁਰੂਆਂ ਤੋਂ ਬਾਅਦ ਦਿੱਤੇ ਹੈ। ਜਿਸ ਤਰ੍ਹਾਂ ਪ੍ਰੋਫੈਸਰ ਗੁਰਮੁਖ ਸਿੰਘ ਨੂੰ ਕੱਢਿਆ ਗਿਆ ਸੀ, ਪੰਥ ਦੇ ਵਿੱਚੋਂ ਛੇਕਿਆ ਗਿਆ ਸੀ, ਔਰ ਬਾਅਦ ਦੇ ਵਿੱਚ ਟੌੜਾ ਸਾਹਿਬ ਵੇਲੇ ਉਹਨਾਂ ਨੂੰ ਵਾਪਸ ਲੈ ਲਿਆ ਗਿਆ। ਉਹ ਹੁਕਮਨਾਮੇ ਹੀ ਵਾਪਸ ਲਿੱਤੇ ਜਾ ਸਕਦੇ ਆ ਜਿਹੜੇ ਗੁਰੂ ਸਾਹਿਬਾਨ ਤੋਂ ਬਾਅਦ ਪੰਥ ਨੇ ਦਿੱਤੇ ਆ। ਲੇਕਿਨ ਜਿਹੜੇ ਗੁਰੂ ਸਾਹਿਬਾਨ ਨੇ ਆਪ ਹੁਕਮਨਾਮੇ ਦਿੱਤੇ ਆ, ਜਿਸ ਤਰ੍ਹਾਂ ਰਾਮ ਰਈਆਂ ਨੂੰ ਦਿੱਤੇ ਆ, ਇਸੇ ਤਰੀਕੇ ਨਾਲ ਧੀਰਮਲੀਆਂ ਨੂੰ ਦਿੱਤੇ ਆ, ਇਸੇ ਤਰੀਕੇ ਨਾਲ ਵਡਭਾਗ ਨੂੰ ਦਿੱਤੇ ਆ, ਜਿਹੜਾ ਭੂਤ ਪ੍ਰੇਤ ਕਰਦਾ ਇੱਕ ਮਿਥ ਬਣਾ ਕੇ, ਔਰ ਉਸੇ ਕਿਸਮ ਦੀ ਹਿੰਦੂਆਂ ਦੀ ਜਿਹੜੀਆਂ ਗੱਲਾਂ ਹੈਗੀਆਂ ਉਸ ਨੂੰ ਇੰਡਕਟ ਕਰ ਰਿਹਾ ਸਿੱਖੀਜ਼ਮ ਦੇ ਵਿੱਚ, ਉਸ ਦੇ ਉੱਤੇ ਕੋਈ ਕਿਸੇ ਕਿਸਮ ਦਾ ਜਿਹੜਾ ਹੁਕਮਨਾਮਾ ਉਹ ਵਾਪਸ ਨਹੀਂ ਲਿਆ ਜਾ ਸਕਦਾ। ਔਰ ਉਸ ਲਈ ਨਾ ਤਾਂ ਅਕਾਲ ਤਖਤ ਦਾ ਜਥੇਦਾਰ ਹੈ ਕਾਬਲ, ਨਾ ਕੋਈ ਹੋਰ। ਤੋਂ ਗੁਰੂ ਦੇ ਹੁਕਮਨਾਮੇ ਗੁਰੂ ਹੀ ਵਾਪਸ ਲੈ ਸਕਦਾ ਸੀ। ਲੇਕਿਨ ਜੇ ਗੁਰੂ ਤੋਂ ਬਾਅਦ ਪੰਥ ਨੇ ਕੋਈ ਹੁਕਮਨਾਮੇ ਦਿੱਤੇ ਆ, ਉਹ ਪੰਥ ਵਾਪਸ ਲੈ ਸਕਦਾ। ਤੋਂ ਇਸ ਗੱਲ ਦੇ ਉੱਤੇ ਬੜੀ ਸਪਸ਼ਟ ਕਲੈਰਿਟੀ ਹੈ।
ਤੋ ਇਹ ਵਡਭਾਗ ਸਿੰਘ ਜਿਹੜੇ ਭੂਤ ਪ੍ਰੇਤਾਂ ਦੀ ਗੱਲ ਕਰਦਾ, ਉਹ ਇੱਕ ਦੁਨੀਆ ਦੇ ਵਿੱਚ ਜਿਹੜਾ ਹਿੰਦੂ ਸਿਸਟਮ ਹੈ, ਹਿੰਦੂ ਮਾਈਥੋਲੋਜੀ ਆ, ਉਸ ਨੂੰ ਇੰਡਕਟ ਕਰਨ ਦੀ ਕੋਸ਼ਿਸ਼ ਕਰਦਾ। ਇੱਥੇ ਮੈਂ ਇੱਕ ਗੱਲ ਹੋਰ ਕਹਿ ਦਿਆਂ, ਹੁਣੇ ਪਹਿਲੀ ਵੇਰ ਬਾਬਾ ਸ੍ਰੀ ਚੰਦ ਦੀ ਜਨਮ ਦਿਨ ਦੇ ਉੱਤੇ ਪੰਜਾਬ ਸਰਕਾਰ ਨੇ, ਪ੍ਰਕਾਸ਼ ਸਿੰਘ ਬਾਦਲ ਨੇ ਛੁੱਟੀ ਕੀਤੀ ਆ। ਬਾਬਾ ਸ੍ਰੀ ਚੰਦ ਪੰਥ ਦਾ ਕੋਈ ਹਿੱਸਾ ਨਹੀਂ, ਚਾਹੇ ਉਹ ਗੁਰੂ ਨਾਨਕ ਦੇਵ ਮਹਾਰਾਜ ਦਾ ਬੇਟਾ ਸੀ। ਤੋ ਉਸ ਚੀਜ਼ ਨੂੰ ਦੁਬਾਰਾ ਰਿਵਾਈਵ ਕੀਤਾ ਜਾ ਰਿਹਾ RSS ਦੇ ਇਨਫਲੂਐਂਸ ਦੇ ਅੰਡਰ। ਇਹ ਸਾਰੀਆਂ ਜਿਹੜੀਆਂ ਹਰਕਤਾਂ, ਚਾਹੇ ਵਡਭਾਗ ਸਿੰਘ ਨੂੰ ਪੰਥ ਦੇ ਵਿੱਚੋਂ ਵਾਪਸ ਲਿਆਉਣਾ ਜਾਂ ਉਹਦਾ ਜਨਮ ਦਿਨ ਮਨਾਉਣਾ, ਬਾਬਾ ਸ੍ਰੀ ਚੰਦ ਦੇ ਜਨਮ ਦਿਨ ਦੇ ਉੱਤੇ ਛੁੱਟੀ ਕਰਨੀ, ਇਹ ਪੰਥ ਦੇ ਮੁਖਾਲਿਫ ਹੈ, ਪੰਥ ਦੇ ਖਿਲਾਫ ਆ। ਪੰਥ ਦੀ ਜਿਹੜੀ ਰਵਾਇਤ ਆ ਉਹ ਇਸ ਗੱਲ ਨੂੰ ਅਪਰੂਵ ਨਹੀਂ ਕਰਦੀ। ਤੋ ਇਸ ਕਰਕੇ ਇਸ ਕਿਸਮ ਦੀਆਂ ਹਰਕਤਾਂ ਪ੍ਰਕਾਸ਼ ਸਿੰਘ ਬਾਦਲ ਸਿਰਫ ਤੇ ਸਿਰਫ RSS ਦੇ ਇਨਫਲੂਐਂਸ ਦੇ ਅੰਡਰ ਹੀ ਇਹ ਕਰ ਰਿਹਾ, ਤਾਂ ਕਿ ਸਿੱਖਾਂ ਦੇ ਵਿੱਚ ਕਈ ਕਿਸਮ ਦੀਆਂ ਮਾਈਥੋਲੋਜੀ ਇੰਡਕਟ ਕੀਤੀ ਜਾਵੇ, ਤਾਂ ਕਿ ਸਿੱਖ ਜਿਹੜਾ ਹੈ ਉਹ ਇਤਿਹਾਸਿਕ ਧਰਮ ਹੈ, ਉਸ ਦੇ ਵਿੱਚ ਜਿਹੜੀਆਂ ਵੀ ਚੀਜ਼ਾਂ ਇਵੈਂਟਸ ਹੋਈਆਂ ਉਹਨਾਂ ਦਾ ਐਵੀਡੈਂਸ ਹੈ। ਲੇਕਿਨ ਇਸ ਕਿਸਮ ਦੀਆਂ ਮਾਈਥੋਲੋਜੀ ਜਿਹੜੀ ਪਾ ਦਿੱਤੀ ਜਾ ਰਹੀ ਹੈ, ਇਹ ਸਾਰੀ ਬੇਈਮਾਨੀ ਹੈ ਪ੍ਰਕਾਸ਼ ਸਿੰਘ ਬਾਦਲ ਦੀ, ਔਰ ਉਸ ਦੇ ਉੱਤੇ ਇਹ RSS ਦਾ ਇਨਫਲੂਐਂਸ ਕੰਮ ਕੀਤਾ ਜਾ ਰਿਹਾ, ਤਾਂ ਕਿ ਸਿੱਖ ਇਤਿਹਾਸ ਨੂੰ ਡਿਸਟੋਰਟ ਕੀਤਾ ਜਾਵੇ ਔਰ ਸਿੱਖ ਇਤਿਹਾਸ ਦੇ ਵਿੱਚ ਐਸੀਆਂ ਰਵਾਇਤਾਂ ਪਾਈਆਂ ਜਾਣ ਜਿਹੜੀਆਂ ਰਵਾਇਤਾਂ ਦੇ ਖਿਲਾਫ ਸਿੱਖ ਗੁਰੂ ਸਾਹਿਬਾਨ ਖੜੇ ਆ। ਔਰ ਇਸ ਕਰਕੇ ਇਹਨਾਂ ਤੋਂ ਸਿੱਖ ਪੰਥ ਨੂੰ ਸੁਚੇਤ ਰਹਿਣਾ ਚਾਹੀਦਾ, ਔਰ ਇਸ ਕਿਸਮ ਦੀਆਂ ਕੋਈ ਵੀ ਚੀਜ਼ਾਂ ਮੰਨਣੀਆਂ ਨਹੀਂ ਚਾਹੀਦੀਆਂ ਸਿੱਖ ਪੰਥ ਨੂੰ, ਚਾਹੇ ਉਸ ਨੂੰ ਪ੍ਰਕਾਸ਼ ਸਿੰਘ ਬਾਦਲ ਕਹਿ ਰਿਹਾ, ਚਾਹੇ ਕੋਈ ਹੋਰ ਜਥੇਦਾਰ ਕਹਿ ਰਿਹਾ। ਜੀ ਬਿਲਕੁਲ, ਇਹ ਬੜੀ ਸਪਸ਼ਟ ਸਿਚੁਏਸ਼ਨ ਆ। ਜੀ ਬਿਲਕੁਲ ਵੀਰ ਜੀ। ਤੇ ਵੀਰ ਜੀ, ਹੁਣ ਅਸੀਂ ਆਪਣੇ ਨੈਕਸਟ ਕੁਐਸਚਨ ਦੇ ਉੱਪਰ ਵੀ ਤੁਹਾਡੇ ਵਿਚਾਰ ਲੈਣੇ ਚਾਹਾਂਗੇ। ਤੁਸੀਂ ਜਾਣਦੇ ਹੋ ਕਿ ਪਿਛਲੇ ਦਿਨੀ ਸੌਦਾ ਸਾਧ ਦੀ ਫਿਲਮ ਨੂੰ ਲੈ ਕੇ ਉਸਦੇ ਚੇਲਿਆਂ ਨੇ ਪੂਰੇ ਪੰਜਾਬ ਸਰਕਾਰ ਦੇ ਅਰਬਾਂ ਰੁਪਇਆਂ ਦਾ ਨੁਕਸਾਨ ਕੀਤਾ। ਇਸ ਦੇ ਨਾਲ ਉਹਨਾਂ ਦੀ ਇੰਨੀ ਹਿੰਮਤ ਹੋਈ ਕਿ ਉਹਨੇ ਇੱਕ ਅੰਮ੍ਰਿਤਧਾਰੀ ਸਿੱਖ ਦੀ ਕਾਰ ਦੇ ਉੱਪਰ ਵੀ ਹਮਲਾ ਕੀਤਾ। ਤੁਸੀਂ ਇਸ ਸਭ ਨੂੰ ਕਿਵੇਂ ਵੇਖਦੇ ਹੋ? ਤੁਹਾਨੂੰ ਕੀ ਲੱਗਦਾ ਹੈ ਕਿ ਇਸ ਦੇ ਪਿੱਛੇ ਅੱਗੇ ਜਾ ਕੇ ਇਸ ਦੇ ਕੀ ਪ੍ਰਭਾਵ ਹੋਣਗੇ ਇਸ ਚੀਜ਼ਾਂ ਦੇ? ਦੇਖੋ, ਬੜੀ ਸਿੱਧੀ ਸਾਦੀ ਗੱਲ ਆ, ਜਿਹੜਾ ਇਹ ਸੌਦਾ ਸਾਧ ਆ, ਇਸ ਨੂੰ ਖੁੱਲੇ ਤੌਰ ਤੇ ਓਪਨ ਤੌਰ ਦੇ ਉੱਤੇ RSS ਤੇ BJP ਸਪੋਰਟ ਕਰਦੀ ਹੈ। ਜੇ RSS ਤੇ BJP ਸਪੋਰਟ ਕਰਦੀ ਹੈ ਤਾਂ ਪ੍ਰਕਾਸ਼ ਸਿੰਘ ਬਾਦਲ ਵੀ ਸਪੋਰਟ ਕਰਦਾ। ਜਿਹੜੀਆਂ ਦਿੱਲੀ ਦੀਆਂ ਇਲੈਕਸ਼ਨਾਂ ਹੋਈਆਂ ਸੀ, ਉਸ ਦੇ ਵਿੱਚ ਖੁੱਲੇ ਤੌਰ ਦੇ ਉੱਤੇ ਇਸ ਨੇ ਇੱਕ ਫਰਮਾਨ ਜਾਰੀ ਕੀਤਾ ਸੀ ਆਪਣੇ ਸ਼ਾਗਿਰਦਾਂ ਨੂੰ ਕਿ ਉਹ ਖੁੱਲ ਕੇ BJP ਨੂੰ ਵੋਟਾਂ ਪਾਉਣ। ਹਰਿਆਣੇ ਵਿੱਚ ਇਲੈਕਸ਼ਨ ਹੋਈ, ਉਸ ਵੇਲੇ ਵੀ ਇਸਨੇ ਇਸੇ ਕਿਸਮ ਦੀਆਂ ਗੱਲਾਂ ਹਰਕਤਾਂ ਕੀਤੀਆਂ। ਤੋ ਇਹ ਸਿੱਧੇ ਤੌਰ ਦੇ ਉੱਤੇ BJP ਨਾਲ RSS ਨਾਲ ਖੜਾ ਹੈਗਾ, ਔਰ ਬਾਦਲ ਉਸ ਦੀ ਅੰਦਰੂਨੀ ਤੌਰ ਦੇ ਉੱਤੇ ਮਦਦ ਕਰ ਰਿਹਾ ਤਾਂ ਕਿ ਸਿੱਖਾਂ ਨੂੰ ਢਾਇਆ ਲਾਈ ਜਾ ਸਕੇ। ਔਰ ਅੱਜ ਕਿੰਨੇ ਦਿਨ ਹੋ ਗਏ ਪੰਜਾਬ ਦੇ ਵਿੱਚ ਲੋਕਾਂ ਨੂੰ ਬਹੁਤ ਪਰੇਸ਼ਾਨੀਆਂ ਦੇਖਣੀਆਂ ਪੈ ਰਹੀਆਂ। ਸੜਕਾਂ ਦੇ ਉੱਤੇ ਉਹ ਬੈਠੇ ਆ, ਰੇਲਵੇ ਲਾਈਨਾਂ ਦੇ ਉੱਤੇ ਬੈਠੇ ਆ। 47 ਟ੍ਰੇਨਾਂ ਕੈਂਸਲ ਹੋ ਚੁੱਕੀਆਂ ਪੰਜਾਬ ਦੇ ਵਿੱਚ। ਤੁਸੀਂ ਇਮੇਜਿਨ ਕਰੋ, ਕੋਈ ਬੰਦਾ ਕੈਲਕਟਾ ਤੋਂ ਆ ਰਿਹਾ, ਕੋਈ ਬੰਦਾ ਕਿਹੜੀ ਜਗ੍ਹਾ ਤੋਂ ਆ ਰਿਹਾ, ਉਹਨਾਂ ਨੂੰ ਅੰਬਾਲੇ ਉਤਾਰ ਦਿੱਤਾ ਜਾਂਦਾ। ਪੰਜਾਬ ਦੇ ਵਿੱਚ ਉਹ ਲੋਕ ਪਰੇਸ਼ਾਨੀ ਦੇ ਨਾਲ, ਕੋਈ ਬੱਸਾਂ ਦੇ ਵਿੱਚ, ਟੈਕਸੀਆਂ ਦੇ ਵਿੱਚ, ਹੋਰ ਇਸ ਤਰੀਕੇ ਨਾਲ ਬਹੁਤ ਸਾਰੀਆਂ ਪਰੇਸ਼ਾਨੀਆਂ ਪੇਸ਼ ਕਰ ਰਹੇ ਆ। ਕੋਈ ਬਿਮਾਰ ਆ, ਕਿਸੇ ਨੇ ਅਦਾਲਤਾਂ ਦੇ ਵਿੱਚ ਜਾਣਾ ਹੁੰਦਾ, ਕਿਸੇ ਨੂੰ ਹੋਰ ਕੋਈ ਪ੍ਰੋਬਲਮਸ ਹੁੰਦੀ ਆ, ਕਿਸੇ ਨੇ ਵਿਦੇਸ਼ਾਂ ਨੂੰ ਜਾਣਾ ਹੁੰਦਾ। ਤੋ ਇਹ ਸਾਰੀਆਂ ਪਰੇਸ਼ਾਨੀਆਂ ਲੋਕਾਂ ਨੂੰ ਪੇਸ਼ ਆ ਰਹੀਆਂ, ਔਰ ਇਹ ਪਰੇਸ਼ਾਨੀਆਂ ਦੇ ਉੱਤੇ ਪ੍ਰਕਾਸ਼ ਸਿੰਘ ਬਾਦਲ ਚੁੱਪ ਕਰਕੇ ਬੈਠਾ ਔਰ ਉਹਨਾਂ ਨੂੰ ਇਜਾਜ਼ਤ ਦੇ ਰਿਹਾ ਕਿ ਉਸ ਦੀ ਜਿਹੜੀ ਪਿਕਚਰ ਆ ਉਸ ਦੇ ਉੱਤੇ ਕੋਈ ਉਸ ਨੂੰ ਨਾ ਤਾਂ ਉਸ ਨੂੰ ਇਹ ਐਲਾਨ ਕਰੇ ਵੀ ਮੈਂ ਇਸ ਨੂੰ ਬੈਨ ਕਰਦਾ, ਔਰ ਉਹ ਉਹਨਾਂ ਨਾਲ ਥੋੜੀ ਬਹੁਤੀ ਸਖਤੀ ਕਰੇ। ਜੇ ਇਹਨਾਂ ਦੀ ਜਗ੍ਹਾ ਸਿੱਖ ਹੁੰਦੇ, ਉਸਨੇ ਗੋਲੀਆਂ ਨਾਲ ਭੁੰਨ ਦੇਣੇ ਸੀ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਪੁਲਿਸ ਆ, ਪੰਜਾਬ ਪੁਲਿਸ। ਲੇਕਿਨ ਇਹਨਾਂ ਨਾਲ ਇੰਨੀ ਲੀਨੀਅੰਸੀ ਵਰਤੀ ਜਾ ਰਹੀ ਆ ਜਿਸ ਦੀ ਇੰਤਹਾ ਨਹੀਂ, ਜਿਸ ਨੂੰ ਤੁਸੀਂ ਕਹਿ ਨਹੀਂ ਸਕਦੇ ਵੀ ਇਸ ਕੋਈ ਸਰਕਾਰ ਵੀ ਐਗਜ਼ਿਸਟ ਕਰ ਰਹੀ ਹੈ ਪੰਜਾਬ ਦੇ ਵਿੱਚ। ਤੋ ਇਸ ਕਿਸਮ ਦੀ ਖੁੱਲ੍ਹ ਦਿੱਤੀ ਗਈ ਆ ਇਹ ਸੌਦਾ ਸਾਧ ਦੇ ਜਿਹੜੇ ਚੇਲੇ ਆ, ਔਰ ਇਸ ਕਿਸਮ ਦੀ ਬੇਹੁਰਮਤੀਆਂ ਕਰ ਰਹੇ ਆ, ਇਸ ਕਿਸਮ ਦੀਆਂ ਨਜਾਇਜ਼ ਗੱਲਾਂ ਕਰ ਰਹੇ ਆ, ਲੋਕਾਂ ਨੂੰ ਪਰੇਸ਼ਾਨ ਕਰ ਰਹੇ ਆ। ਲੋਕ ਅੱਤ ਦੇ ਪਰੇਸ਼ਾਨ ਹੋਏ ਆ। ਕਿੰਨੇ ਦਿਨ ਹੋ ਗਏ ਲੋਕਾਂ ਦੀ ਮੂਵਮੈਂਟ ਬੰਦ ਹੋਈ ਵੀ ਆ,
ਗੱਡੀਆਂ ਬੰਦ ਹੋਈਆਂ, ਲੋਕਾਂ ਨੇ ਕਿਤੇ ਬਿਮਾਰੀ ਦੇ ਹਾਲਤ ਦੇ ਵਿੱਚ ਕਿਸੇ ਜਗ੍ਹਾ ਜਾਣਾ, ਕਿਸੇ ਨੇ ਅਦਾਲਤਾਂ ਦੇ ਵਿੱਚ ਪੇਸ਼ੀਆਂ ਦੇ ਉੱਤੇ ਜਾਣਾ, ਬੱਚਿਆਂ ਨੇ ਇਮਤਿਹਾਨ ਦੇਣੇ ਆ, ਕੋਈ ਬਾਹਰੋਂ ਵਿਦੇਸ਼ੀਓਂ ਆਏ ਵੇ ਲੋਕ ਆ ਜਿਹੜੇ ਉਹਨਾਂ ਨੇ ਇੱਧਰ ਉੱਧਰ ਆਪਣੇ ਰਿਸ਼ਤੇਦਾਰਾਂ ਨੂੰ ਮਿਲਣਾ ਜਾਂ ਵਾਪਸ ਜਾਣਾ। ਤੋਂ ਇਹ ਸਾਰੀਆਂ ਪਰੇਸ਼ਾਨੀਆਂ ਲੋਕਾਂ ਨੂੰ ਆ ਰਹੀਆਂ, ਪਰ ਬਾਦਲ ਚੁੱਪ ਕਰਕੇ ਬੈਠਾ ਔਰ ਉਸਨੇ ਖੁੱਲ੍ਹ ਦਿੱਤੀ ਵੀ ਆ ਔਰ ਉਸਨੇ ਪੁਲਿਸ ਨੂੰ ਆਦੇਸ਼ ਦਿੱਤੇ ਹੋਏ ਆ ਵੀ ਉਂਗਲੀ ਨਹੀਂ ਉਠਾਉਣੀ, ਇਹਨਾਂ ਦੇ ਉੱਤੇ ਜੋ ਮਰਜ਼ੀ ਹੈ ਕਰੀ ਜਾਣ। ਕਿਸੇ ਦੇ ਉੱਤੇ ਅਟੈਕ ਕਰਨ, ਕੋਈ ਅੰਮ੍ਰਿਤਧਾਰੀ ਦੀ ਕਾਰ ਨੂੰ ਖਰਾਬ ਕਰਨ, ਉਸ ਦੇ ਉੱਤੇ ਅਟੈਕ ਕਰਨ, ਕੁਛ ਵੀ ਕਰਨ, ਇਹਨਾਂ ਨੂੰ ਪੂਰੀ ਖੁੱਲ੍ਹ ਆ। ਇਹ ਸਾਰੀ ਦੀ ਸਾਰੀ ਪ੍ਰਕਾਸ਼ ਸਿੰਘ ਬਾਦਲ ਦੀ ਮਿਲੀ ਭੁਗਤਾ ਉਹਨਾਂ ਤਾਕਤਾਂ ਦੇ ਨਾਲ, ਉਹਨਾਂ ਸ਼ਕਤੀਆਂ ਦੇ ਨਾਲ ਜਿਹੜੀਆਂ ਪੰਥ ਦੀਆਂ ਵਿਰੋਧੀ ਸ਼ਕਤੀਆਂ ਹਨਗੀਆਂ। ਤੋਂ ਇਸ ਕਰਕੇ ਇਹ ਸੁਚੇਤ ਹੋ ਜਾਣਾ ਚਾਹੀਦਾ, ਸਿੱਖਾਂ ਨੂੰ ਸਮਝ ਲੈਣਾ ਚਾਹੀਦਾ ਕਿ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਕਿੱਥੇ ਖੜੀ ਹੈ, ਕਿਹਨਾਂ ਦੇ ਨਾਲ ਖੜੀ ਹੈ ਔਰ ਕਿਸ ਤਰੀਕੇ ਦੇ ਨਾਲ ਉਹ ਸਿੱਖੀ ਨੂੰ ਔਰ ਸਿੱਖਾਂ ਨੂੰ ਢਾਹ ਲਾ ਰਹੇ। ਜੀ ਜੀ ਅਮੀ ਵੀਰ ਜੀ, ਜਿਸ ਤਰ੍ਹਾਂ ਮੈਂ ਤੁਹਾਨੂੰ ਇਸ ਦੇ ਬਾਰੇ ਪੁੱਛਿਆ ਸੀ ਕਿ ਫਿਊਚਰ ਦੇ ਪ੍ਰਭਾਵ ਕੀ ਹੋਣਗੇ, ਫਿਊਚਰ ਇੰਪੈਕਟ ਕੀ ਹੋਣਗੇ, ਤੁਹਾਨੂੰ ਨਹੀਂ ਲੱਗਦਾ ਕਿ ਜਿਸ ਤਰ੍ਹਾਂ ਚਲੋ ਇਹਨਾਂ ਨੇ ਰੇਲਵੇ ਸਟੇਸ਼ਨਸ ਬੰਦ ਕੀਤੇ ਉਹ ਚਲੋ ਅੱਜ ਦੀ ਗੱਲ ਹੈ, ਪਰ ਜਿਸ ਤਰ੍ਹਾਂ ਫਿਊਚਰ ਦੇ ਵਿੱਚ ਜਿਸ ਤਰ੍ਹਾਂ ਇਹਨਾਂ ਨੇ ਹੁਣ ਅਟੈਕ ਕੀਤਾ ਅੰਮ੍ਰਿਤਧਾਰੀ ਦੀ ਕਾਰ ਦੇ ਵਿੱਚ, ਉਸ ਵਿੱਚ ਬੀਬੀਆਂ ਵੀ ਸੀਗੀਆਂ, ਪਰ ਜਿਸ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ RSS ਹੈ ਜਾਂ BJP ਹੈ ਜਾਂ ਇੱਦਾਂ ਦੀਆਂ ਪਾਰਟੀਆਂ ਨੇ, ਅਗਰ ਉਹਨਾਂ ਨੇ ਸਿੱਖਾਂ ਨੂੰ ਕੰਟਰੋਲ ਕਰਨਾ ਹੋਵੇ ਜਾਂ ਸਿੱਖਾਂ ਦੀ ਦੂਸਰੀ ਨਸਲਕੁਸ਼ੀ ਕਰਨੀ ਹੋਵੇ, ਤੁਹਾਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ ਫੌਜ ਦੀ ਜ਼ਰੂਰਤ ਹੀ ਨਹੀਂ ਪੈਣੀ ਜਾਂ ਨੇਵੀ ਦੀ ਜ਼ਰੂਰਤ ਹੀ ਨਹੀਂ ਪੈਣੀ, ਉਹ ਤਾਂ ਸਿਰਫ ਇਹਨਾਂ ਚੇਲਿਆਂ ਨੂੰ ਹੁਕਮ ਦੇ ਕੇ ਸਿੱਖਾਂ ਨੂੰ ਪੂਰੇ ਪੰਜਾਬ ਦੇ ਵਿੱਚੋਂ ਖਤਮ ਕਰਵਾ ਸਕਦੇ ਨੇ? ਇਹ ਵੀ ਤੇਰੇ ਫਿਊਚਰ ਇੰਪੈਕਟਸ ਹੋ ਸਕਦੇ ਨੇ, ਡੋਂਟ ਯੂ ਥਿੰਕ? ਇਹ ਸਾਰੀ ਇਹਨਾਂ ਦੀ ਮਿਲੀ ਭੁਗਤ ਆ। ਇਹਨਾਂ ਦੇ ਕੋਲ ਵੀ ਬੜੇ ਹਥਿਆਰਬੰਦ ਬੰਦੇ ਆ, ਜਿਸ ਤਰ੍ਹਾਂ ਨਿਰੰਕਾਰੀਆਂ ਕੋਲ ਹਥਿਆਰਬੰਦ ਬੰਦੇ ਸੀ। 1978 ਦੇ ਵਿੱਚ ਜਿਸ ਤਰ੍ਹਾਂ ਨਿਰੰਕਾਰੀਆਂ ਨੇ 13 ਸਿੱਖਾਂ ਨੂੰ ਭੁੰਨ ਕੇ ਸਿੱਟ ਦਿੱਤਾ ਸੀ ਅੰਮ੍ਰਿਤਸਰ ਦੇ ਵਿੱਚ, ਇਸੇ ਕਿਸਮ ਦੇ ਇਹਨਾਂ ਕੋਲ ਖੁੱਲੇ ਤੌਰ ਦੇ ਉੱਤੇ ਹਥਿਆਰ ਆ ਜਿਹੜੇ ਇਹ ਜਿਹੜਾ ਸੌਦਾ ਸਾਧ ਆ ਇਸ ਦੇ ਚੇਲਿਆਂ ਦੇ ਕੋਲ, ਔਰ ਇਸੇ ਤਰੀਕੇ ਨਾਲ RSS ਕੋਲ ਆਪਣੀ ਹਥਿਆਰਬੰਦ ਫੌਜ ਆ ਔਰ ਖੁੱਲੇ ਤੌਰ ਦੇ ਉੱਤੇ ਸੋਟੀਆਂ ਦੇ ਨਾਲ ਉਹ ਪਾਰਕਾਂ ਦੇ ਵਿੱਚ, ਸਰਕਾਰੀ ਸਕੂਲਾਂ ਦੇ ਵਿੱਚ, ਹੋਰ ਇਸ ਜਗ੍ਹਾ ਦੇ ਉੱਤੇ ਉਹ ਐਕਸਰਸਾਈਜ਼ ਕਰਾਉਂਦੇ ਆ। ਉਹਨਾਂ ਨੂੰ ਕੋਈ ਸਰਕਾਰ ਨੱਥ ਨਹੀਂ ਪਾਉਂਦੀ, ਕੋਈ ਸਰਕਾਰ ਰੋਕ ਨਹੀਂ ਕਰਦੀ। ਤੋਂ ਲੇਕਿਨ ਜੇ ਸਿੱਖ ਆਪਣੀ ਕਿਰਪਾਨ ਦੇ ਨਾਲ ਵੀ ਤੁਰਿਆ ਜਾ ਰਿਹਾ, ਉਹ ਵੀ ਉਹਨਾਂ ਨੂੰ ਕੌੜਾ ਲੱਗਦਾ, ਉਹ ਵੀ ਉਹਨਾਂ ਨੂੰ ਔਖਾ ਲੱਗਦਾ। ਤੋਂ ਇਹ ਸਾਰੀ ਇੱਕ ਪੱਖਪਾਤ ਦੀ ਪਾਲਿਸੀ ਆ ਔਰ ਜਿਹੜੀ ਇੱਕ ਸੋਚੀ ਸਮਝੀ ਚਾਲ ਦੇ ਨਾਲ ਪੰਜਾਬ ਦੇ ਵਿੱਚ ਚਲਾਈ ਜਾ ਰਹੀ ਆ ਤਾਂ ਕਿ ਸਿੱਖਾਂ ਨੂੰ ਡੀਮੋਰਲਾਈਜ਼ ਕੀਤਾ ਜਾਵੇ, ਸਿੱਖਾਂ ਨੂੰ ਮਤਲਬ ਇਹ ਅਹਿਸਾਸ ਕਰਾਇਆ ਜਾਵੇ ਵੀ ਇਹ ਤੁਸੀਂ ਇਸ ਮੁਲਕ ਦੇ ਵਿੱਚ ਸੈਕੰਡ ਰੇਟ ਸਿਟੀਜ਼ਨ ਹੋ, ਤੁਸੀਂ ਇਸ ਮੁਲਕ ਦੇ ਵਿੱਚ ਗੁਲਾਮ ਹੋ, ਤੁਹਾਨੂੰ ਕਿਸੇ ਚੀਜ਼ ਦੀ ਆਜ਼ਾਦੀ ਨਹੀਂ, ਨਾ ਤੁਹਾਡੀ ਧਰਮ ਦੀ ਆਜ਼ਾਦੀ ਆ, ਨਾ ਤੁਹਾਨੂੰ ਧਰਮ ਦੀਆਂ ਪਰੰਪਰਾਵਾਂ ਮਨਾਉਣ ਦੀ ਆਜ਼ਾਦੀ ਆ। ਤਾਂ ਤੁਸੀਂ ਇੱਕ ਅਧੀਨ ਹੋ ਇਹਨਾਂ ਲੋਕਾਂ ਦੇ, ਤੁਸੀਂ ਸੈਕੰਡ ਕਲਾਸ ਸਿਟੀਜ਼ਨ ਹੋ, ਤੁਸੀਂ ਇੱਕ ਗੁਲਾਮੀ ਦੀ ਜ਼ਿਹਨੀਅਤ ਦੇ ਵਿੱਚ ਰਹਿ ਰਹੇ ਹੋ। ਤੋਂ ਅਧਿਕਾਰ ਤਾਂ ਜਿਹੜੇ ਇਹ ਲੋਕ ਆ ਜਿਨ੍ਹਾਂ ਨੂੰ ਹਰ ਗੱਲ ਦੀ ਆਜ਼ਾਦੀ ਆ, ਚਾਹੇ ਉਹ ਹਥਿਆਰਾਂ ਦੀ ਟ੍ਰੇਨਿੰਗ ਦੇਣ ਖੁੱਲੇ ਤੌਰ ਦੇ ਉੱਤੇ, ਚਾਹੇ ਉਹ ਕਿਸੇ ਨੂੰ ਮਾਰਨ, ਚਾਹੇ ਉਹ ਕਿਸੇ ਨੂੰ ਕੁੱਟਣ, ਚਾਹੇ ਉਹ ਸੜਕਾਂ ਦੇ ਉੱਤੇ ਆਵਾਜਾਈ ਹੋਣ ਦੇਣ, ਚਾਹੇ ਉਹ ਰੇਲ ਦੀ ਆਵਾਜਾਈ ਹੋਣ ਦੇਣ ਜਾਂ ਨਾ ਦੇਣ। ਤੋਂ ਇਸ ਕਿਸਮ ਦੀ ਹਮਾਕਤ ਪੰਜਾਬ ਦੇ ਵਿੱਚ ਜਿਹੜੀ ਹੋ ਰਹੀ ਆ ਉਹ ਪ੍ਰਕਾਸ਼ ਸਿੰਘ ਬਾਦਲ ਦੀ RSS ਦੀ ਸ਼ਹਿ ਦੇ ਉੱਤੇ ਹੋ ਰਹੀ ਆ। ਇਸ ਦੇ ਵਿੱਚ ਕੋਈ ਸ਼ੱਕ ਦੀ ਗੁੰਜਾਇਸ਼ ਹੀ ਨਹੀਂ ਹੈ। ਜੀ ਬਿਲਕੁਲ ਬਿਲਕੁਲ ਵੀਰ ਜੀ ਸਾਡੇ ਕੋਲ 1-2 ਮਿੰਟ ਰਹਿ ਗਏ ਨੇ। ਐਟ ਦੀ ਐਂਡ ਅਸੀਂ ਬਾਪੂ ਸੂਰਤ ਸਿੰਘ ਖਾਲਸਾ ਜੀ ਬਾਰੇ ਵੀ ਤੁਹਾਡੇ ਵਿਚਾਰ ਲੈਣੇ ਚਾਹਾਂਗੇ। ਜਿਸ ਤਰ੍ਹਾਂ ਤੁਸੀਂ ਜਾਣਦੇ ਕਿ ਉਹਨਾਂ ਦੀ ਤਬੀਅਤ ਕਾਫੀ ਖਰਾਬ ਹੋ ਰਹੀ, ਕਾਫੀ ਨਾਜ਼ੁਕ ਹੋ ਰਹੀ ਹੈ। ਅਸੀਂ ਵੀ ਵਰ ਰੀਡਿੰਗ ਆਨਲਾਈਨ ਕਿ ਕਿਸ ਤਰ੍ਹਾਂ ਹੁਣ ਉਹ ਬਹੁਤ ਜ਼ਿਆਦਾ ਕਮਜ਼ੋਰ ਹੋ ਗਏ ਨੇ। ਜਿਸ ਤਰ੍ਹਾਂ ਪੁਲਿਸ ਨੇ ਤੇ ਐਂਬੂਲੈਂਸ ਨੇ ਪਿੰਡ ਹਸਨਪੁਰ ਨੂੰ ਜਾਂ ਉਹਨਾਂ ਦੇ ਘਰ ਨੂੰ ਪੂਰਾ ਘੇਰਿਆ ਹੋਇਆ ਤਾਂ ਕਿ ਕਿਸੇ ਵੇਲੇ ਵੀ ਉਹਨਾਂ ਨੂੰ ਹਸਪਤਾਲ ਵਿੱਚ ਲੈ ਕੇ ਜਾਇਆ ਜਾ ਸਕੇ। ਐਂਡ ਅਗਰ ਬਾਪੂ ਸੂਰਤ ਸਿੰਘ ਖਾਲਸਾ ਜੀ ਸ਼ਹੀਦੀ ਪਾ ਜਾਂਦੇ ਨੇ, ਆਈ ਵੁੱਡ ਲਾਈਕ ਟੂ ਆਸਕ ਕਿ ਇਹਦੇ ਕੀ ਫੈਕਟ ਸਾਹਮਣੇ ਆਣਗੇ? ਵੁੱਡ ਯੂ ਥਿੰਕ what we would gain or what we will lose ਅਗਰ ਹੋ ਜਾਂਦਾ? ਦੇਖੋ ਪਿਛਲੀ ਵਾਰ ਵੀ ਮੈਂ ਤੁਹਾਨੂੰ ਇਹ ਦਿੱਤਾ ਸਟੇਟਮੈਂਟ ਦਿੱਤੀ ਸੀ ਵੀ ਜਿਹੜੀ ਐਕਸ਼ਨ ਕਮੇਟੀ ਆ ਜੀ ਗੁਰਦੀਪ ਸਿੰਘ ਉਹਨਾਂ ਨੇ ਜਿਹੜੀ ਬਣਾਈ ਵੀ ਆ, ਉਹਨਾਂ ਨੂੰ ਆਪਣਾ ਇੱਕ ਪ੍ਰੈਸ ਕਾਨਫਰੰਸ ਕਰਨੀ ਚਾਹੀਦੀ ਆ ਔਰ ਬੁਲੇਟਿਨ ਜਾਰੀ ਕਰਨਾ ਚਾਹੀਦਾ, ਮੈਡੀਕਲ ਬੁਲੇਟਿਨ। ਲੇਕਿਨ ਮੈਂ ਹੈਰਾਨ ਆ ਕਿ ਉਹ ਕੋਈ ਨਾ ਤਾਂ ਪ੍ਰੈਸ ਨੂੰ ਕੋਈ ਸਟੇਟਮੈਂਟ ਦੇ ਰਹੇ ਆ, ਨਾ ਕੋਈ ਮੈਡੀਕਲ ਬੁਲੇਟਿਨ ਜਾਰੀ ਕਰ ਰਹੇ ਆ। ਵੀ ਜਿਹੜੀ ਤੁਸੀਂ ਐਕਸ਼ਨ ਕਮੇਟੀ ਦੀ ਗੱਲ ਕਰਦੇ ਕਿ ਸੰਘਰਸ਼ ਕਮੇਟੀ ਦੀ ਗੱਲ ਕਰ ਰਹੇ ਹੋ? ਉਹੀ ਸੰਘਰਸ਼ ਕਮੇਟੀ ਜਿਹੜੀ ਹੈ। ਪਰ ਡੋਂਟ ਯੂ ਥਿੰਕ ਜਿਹੜੇ ਉਹਦੇ ਸਾਰੇ ਆਗੂ ਆ ਸਾਰੇ ਉਹਨਾਂ ਨੇ ਜੇਲ੍ਹਾਂ ਦੇ ਵਿੱਚ ਬੰਦ ਕੀਤੇ ਹੋਏ ਆ? ਨਾ ਜੀ ਹੁਣ ਜੇਲ੍ਹਾਂ ਦੇ ਵਿੱਚ ਬੰਦ ਨਹੀਂ ਹੈ। ਓਕੇ, ਭਾਈ ਮੋਹਕਮ ਸਿੰਘ ਬਾਹਰ ਆ, ਗੁਰਦੀਪ ਸਿੰਘ ਬਾਹਰ ਆ, ਹੋਰ ਸਾਰੇ ਬੰਦੇ ਬਾਹਰ ਆ। ਉਹ ਲੇਕਿਨ ਜਾਂ ਉਹਨਾਂ ਦੇ ਦੂਸਰੇ ਬੰਦੇ ਜਿਹੜੇ, ਜੇ ਕੋਈ ਇੱਕ ਅੱਧਾ ਜੇਲ੍ਹ ਚ ਦੂਸਰੇ ਬੰਦੇ ਵੀ ਤਾਂ ਬੁਲੇਟਿਨ ਜਾਰੀ ਕਰ ਹੀ ਸਕਦੇ ਆ।
ਉਹ ਦੱਸ ਸਕਦੇ ਆ ਵੀ ਇਸ ਵੇਲੇ ਆਹ ਸਿਚੁਏਸ਼ਨ ਆ, ਇਸ ਵੇਲੇ ਇਸ ਕਿਸਮ ਦੀ ਉਹਨਾਂ ਦੀ ਸਿਹਤ ਆ ਮੈਡੀਕਲ ਬੁਲੇਟਿਨ ਆ, ਫਲਾਣੇ ਡਾਕਟਰ ਨੇ ਉਹਨਾਂ ਨੂੰ ਐਗਜ਼ਾਮਿਨ ਕੀਤਾ, ਆ ਉਹਨਾਂ ਦਾ ਪਲਸ ਰੇਟ ਆ, ਉਹਨਾਂ ਦਾ ਬਲੱਡ ਪ੍ਰੈਸ਼ਰ ਆ ਉਹਨਾਂ ਦੀ ਦੂਸਰੀ ਸਥਿਤੀ ਆ। ਇਸ ਬਾਰੇ ਉਹਨਾਂ ਨੂੰ ਖੁੱਲ ਕੇ ਪਬਲਿਕ ਨੂੰ ਪ੍ਰੈਸ ਕਾਨਫਰੰਸ ਕਰਕੇ ਸਟੇਟਮੈਂਟ ਦੇਣੀ ਚਾਹੀਦੀ ਹੈ। ਜੇ ਉਸ ਪਿੰਡ ਦੇ ਵਿੱਚ ਕੋਈ ਬੰਦਿਸ਼ ਆ, ਚੰਡੀਗੜ੍ਹ ਆ ਕੇ ਦੇ ਸਕਦੇ ਆ, ਲੁਧਿਆਣਾ ਸ਼ਹਿਰ ਦੇ ਵਿੱਚ ਜਾ ਕੇ ਦੇ ਸਕਦੇ ਆ, ਹੋਰ ਕਿਸੇ ਵੀ ਜਗ੍ਹਾ ਜਾ ਕੇ ਉਹ ਪ੍ਰੈਸ ਨੂੰ ਮਿਲ ਸਕਦੇ ਆ, ਲੇਕਿਨ ਉਹਨਾਂ ਦੀ ਕੋਈ ਸਟੇਟਮੈਂਟ ਨਹੀਂ ਆ ਰਹੀ ਸੰਘਰਸ਼ ਕਮੇਟੀ ਦੀ। ਜਿਸ ਤੁਸੀਂ ਗੱਲ ਕੀਤੀ ਕਿ ਬੁਲੇਟਿਨ 'ਚ ਕਰਨਾ ਚਾਹੀਦਾ, ਪ੍ਰੈਸ ਕਾਨਫਰੰਸ ਕਰਨੀ ਚਾਹੀਦੀ, ਪਰ ਜਿਸ ਤਰ੍ਹਾਂ ਜਦੋਂ ਵੀ ਇਹ ਗੱਲਬਾਤ ਕਰਦੇ ਨੇ ਹਮੇਸ਼ਾ ਆਪਣਾ ਸਿੱਖਾਂ ਦਾ ਜਿਹੜਾ ਮੀਡੀਆ 2-3 ਨਿਊਜ਼ਪੇਪਰਸ ਹੈਗੇ ਜਾਂ ਉਹ ਕਵਰ ਕਰਦੇ ਨੇ ਜਾਂ ਫਿਰ ਨਿਊਜ਼ ਚੈਨਲਸ ਕਵਰ ਕਰਦੇ ਨੇ। ਬਾਕੀ ਤੁਹਾਨੂੰ ਲੱਗਦਾ ਕਿ ਭਾਰਤ ਦਾ ਜਿਹੜਾ ਬਾਕੀ ਪਿੱਠੂ ਮੀਡੀਆ ਹੈਗਾ ਉਹ ਇਸ ਚੀਜ਼ ਨੂੰ ਕਵਰ ਕਰੇਗਾ, ਜਿਹੜਾ ਬੁਲੇਟਿਨ ਜਾਂ ਪ੍ਰੈਸ ਕਾਨਫਰੰਸ ਕਵਰ ਕਰੇ, ਚਾਹੇ 2-3 ਅਖਬਾਰ ਹੀ ਕਵਰ ਕਰਨ, ਪਰ ਲੋਕਾਂ ਤੱਕ ਤਾਂ ਗੱਲ ਪਹੁੰਚ ਜੇ, ਸੋਸ਼ਲ ਮੀਡੀਆ ਰਾਹੀਂ ਲੋਕਾਂ ਤੱਕ ਗੱਲ ਪਹੁੰਚਾਈ ਜਾਵੇ। ਅੱਜ ਤਾਂ ਇੰਟਰਨੈਟ ਜਿਹੜਾ ਹੈਗਾ ਉਹ ਅਵੇਲੇਬਲ ਹੈ, ਉਸ ਦੀ ਫੈਸਿਲਿਟੀ ਲੈਣੀ ਚਾਹੀਦੀ ਆ। ਲੋਕਾਂ ਨੂੰ ਪਤਾ ਤਾਂ ਲੱਗੇ ਵੀ ਸੂਰਜ ਸਿੰਘ ਜੀ ਦਾ ਕੀ ਹਾਲ ਆ, ਕਿਸ ਕਿਸਮ ਦੀ ਉਹਨਾਂ ਦੀ ਸਿਹਤ ਆ, ਕਿਸ ਕਿਸਮ ਦੇ ਉਹ ਹਾਲਾਤਾਂ ਦੇ ਵਿੱਚ ਦੀ ਗੁਜ਼ਰ ਰਹੇ ਆ। ਉਹ ਸਾਰੀ ਚੀਜ਼ ਬਲੈਕ ਆਊਟ ਹੋ ਚੁੱਕੀ ਆ। ਕੋਈ ਲੋਕਾਂ ਨੂੰ ਇੱਥੇ ਪਤਾ ਨਹੀਂ ਪੰਜਾਬ ਦੇ ਵਿੱਚ ਵੀ ਉੱਥੇ ਕੀ ਹੋ ਰਿਹਾ, ਉਹਨਾਂ ਦੇ ਪਿੰਡ ਦੇ ਵਿੱਚ, ਹਸਨਪੁਰ ਦੇ ਵਿੱਚ। ਇਹ ਵੀ ਦੱਸਣਾ ਚਾਹੀਦਾ ਵੀ ਪੰਜਾਬ ਪੁਲਿਸ ਨੇ ਉਹਨਾਂ ਨੂੰ ਘੇਰਿਆ ਹੋਇਆ, ਆਹ ਕੀਤਾ ਹੋਇਆ, ਸਾਰੀਆਂ ਡਿਟੇਲ ਲੋਕਾਂ ਨੂੰ ਪਤਾ ਹੋਣੀਆਂ ਚਾਹੀਦੀਆਂ। ਇਹ ਜਿਹੜਾ ਯੁੱਗ ਆ ਇਹ ਮੀਡੀਆ ਦਾ ਯੁੱਗ ਆ, ਲੋਕਾਂ ਨੂੰ ਇਨਫੋਰਮੇਸ਼ਨ ਦਾ ਯੁੱਗ ਆ। ਲੋਕਾਂ ਨੂੰ ਕਿਉਂ ਨਹੀਂ ਦੱਸਿਆ ਜਾ ਰਿਹਾ ਕਿ ਉਹਨਾਂ ਦੀ ਕੀ ਹਾਲਤ ਆ ਜਾਂ ਕਿਸ ਤਰੀਕੇ ਨਾਲ ਉਹਨੂੰ ਘੇਰਾ ਪਾਇਆ ਹੋਇਆ। ਸੰਘਰਸ਼ ਕਮੇਟੀ ਦਾ ਇਹ ਫਰਜ਼ ਆ, ਇਹ ਉਹਨਾਂ ਦੀ ਡਿਊਟੀ ਆ, ਇਹ ਉਹਨਾਂ ਦੀ ਜ਼ਿੰਮੇਵਾਰੀ ਆ ਕਿ ਉਹ ਲੋਕਾਂ ਨੂੰ ਇਹ ਸਾਰੀਆਂ ਚੀਜ਼ਾਂ ਬਾਰੇ ਪੂਰੀ ਵਾਕਫੀਅਤ ਦੇਣ, ਸਾਰੀਆਂ ਗੱਲਾਂ ਬਾਰੇ ਦੱਸਣ। ਪ੍ਰੈਸ ਸਟੇਟਮੈਂਟ ਦੇਵੇ, ਪ੍ਰੈਸ ਸਟੇਟਮੈਂਟ ਦੇਗੀ, ਲਾਜ਼ਮੀ ਲੱਗੇਗੀ। तो इस करके उन्होंने एक चीज लुको के नहीं रखनी चाहिए, लोगों को पब्लिक ਨੂੰ ਦੱਸਣਾ ਚਾਹੀਦਾ ਇਹਨਾਂ ਸਾਰੀਆਂ ਚੀਜ਼ਾਂ ਬਾਰੇ। ਜੀ ਅਮੀ ਵੈਰੀ ਗੁੱਡ ਸੁਜੈਸ਼ਨ ਵੀਰ ਜੀ। ਅਸੀਂ ਇਸ ਬਾਰੇ ਹੋਰ ਵੀ ਗਹਿਰਾਈ ਨਾਲ ਉਹਨਾਂ ਪਰਿਵਾਰ ਦੇ ਨਾਲ ਵੀ ਗੱਲਬਾਤ ਕਰਾਂਗੇ। ਥੈਂਕ ਯੂ ਸੋ ਮਚ ਕਿ ਤੁਸੀਂ ਜਿਹੜੇ ਇਹ ਮੇਨ ਮੁੱਦੇ ਨੇ ਤੁਸੀਂ ਇਹਨਾਂ ਦੇ ਉੱਪਰ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਆਪਣਾ ਟਾਈਮ ਕੱਢ ਕੇ ਸਾਂਝੇ ਕੀਤੇ। ਥੈਂਕ ਯੂ ਸੋ ਮਚ ਫॉर दैट। ਹੁਣ ਵਕਤ ਹੋ ਗਿਆ ਤੁਹਾਡੇ ਕੋਲ ਇਜਾਜ਼ਤ ਲੈਣ ਦਾ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। So viewers, just a quick reminder, don't forget to watch TV84. We will do a live coverage for Sikh Freedom Rally in New York City, Friday, 11:30 a.m. and United Nation building ਦੇ ਮੋਰੇ ਹੋਏਗੀ। ਤੁਸੀਂ ਆਪਣਾ TV ਤੇ ਇਸਨੂੰ watch ਕਰ ਸਕਦੇ ਹੋ live 11:30 a.m. Friday morning. So thank you so much and ਅਸੀਂ ਤੁਹਾਡੇ ਕੋਲ ਵੀ ਸਾਰਿਆਂ ਕੋਲ ਇਜਾਜ਼ਤ ਲੈਣੇ ਆ। ਕੱਲ ਨੂੰ ਮਿਲਾਂਗੇ same time, same show ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।